ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਿਤਾ ਗੁਰੂ ਰਾਮਦਾਸ ਜੀ ਨੇ ਆਪਣੀ ਨਜ਼ਰ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਹਰ ਵਾਰ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਿਰਪਾ ਕਰਕੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ, ਮਿਹਰ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਆਪਾਂ ਪ੍ਰਾਰੰਭਤਾ ਕਰੀਏ। ਸਤਿਗੁਰੂ ਸੇਵਾ ਲੈਣ, ਇੱਕ ਇੱਕ ਬੋਲ ਵੱਲ ਧਿਆਨ ਦੇਣਾ, ਇੱਕ ਇੱਕ ਬਚਨ ਨੂੰ ਧਿਆਨ ਨਾਲ ਸੁਣਨਾ, ਔਰ ਸੁਣਨ ਤੋਂ ਬਾਅਦ ਯਤਨ ਕਰਿਓ ਮੰਨਣ ਦਾ। ਇੱਕ ਪ੍ਰਣਾਮ ਕਈ ਪਰਿਣਾਮ ਬਦਲ ਦਿੰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇੱਕ ਪ੍ਰਣਾਮ, ਤੂੰ ਗੁਰੂ ਪਿਤਾ ਨੂੰ ਸ਼ਰਧਾ ਤੇ ਭਾਵਨਾ ਦੇ ਨਾਲ ਪ੍ਰਣਾਮ ਕੀਤਾ, ਨਮਸਕਾਰ ਕੀਤੀ, ਮੱਥਾ ਟੇਕਿਆ। ਇੱਕ ਪ੍ਰਣਾਮ ਕਈ ਪਰਿਣਾਮਾਂ ਨੂੰ ਬਦਲ ਦਿੰਦਾ ਹੈ, ਕਈ ਆਉਣ ਵਾਲੇ ਨਤੀਜਿਆਂ ਨੂੰ ਬਦਲ ਦਿੰਦਾ ਹੈ। ਤੇਰੇ ਭਾਗਾਂ ਦੇ ਵਿੱਚ ਜੇ ਕੋਈ ਔਖੇ ਸਮੇਂ ਲਿਖਿਆ ਨਾ, ਕੀਤਾ ਹੋਇਆ ਤੇਰਾ ਪ੍ਰਣਾਮ ਆਉਣ ਵਾਲੇ ਔਖੇ ਸਮੇਂ ਨੂੰ ਸੌਖੇ ਸਮੇਂ ਵਿੱਚ ਬਦਲ ਦਿੰਦਾ। ਪ੍ਰਣਾਮ ਆ ਨਿਕਲ ਆਉਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਨੇ ਵੀ ਬਾਣੀ ਚ ਕਿਹਾ ਨਾ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਹਿੰਦੇ ਗੁਰੂ ਅੱਗੇ ਹੱਥ ਜੋੜ, ਇਹ ਬੜਾ ਭਲਾ ਕੰਮ ਹੈ। ਤੇ ਅੱਗੇ ਕੀ ਕਹਿੰਦੇ? ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ। ਤੂੰ ਵੱਡਾ ਪੁੰਨ ਕਮਾਉਣਾ ਹੈ ਨਾ, ਵੱਡਾ ਪੁੰਨ ਕਰਨਾ। ਕਹਿੰਦੇ ਵੱਡਾ ਪੁੰਨ ਹੁਣੇ ਹੀ ਕਮਾ ਲੈ, ਵੱਡਾ ਪੁੰਨ ਹੁਣੇ ਹੀ ਕਰ ਲੈ। ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਪ੍ਰਣਾਮ ਕਰ, ਸ਼ਰਧਾ ਤੇ ਭਾਵਨਾ ਨਾਲ ਗੁਰੂ ਪਿਤਾ ਜੀ ਦੇ ਅੱਗੇ ਢਹਿ ਪਾਓ, ਸ਼ਰਧਾ ਤੇ ਭਾਵਨਾ ਨਾਲ ਪਿਤਾ ਦੇ ਅੱਗੇ ਡੰਡੌਤ ਕਰ। ਇਹਦੇ ਵਰਗਾ ਦੂਜਾ ਵੱਡਾ ਪੁੰਨ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਤੂੰ ਪਿਆਰ ਨਾਲ ਗੁਰੂ ਪਿਤਾ ਦੇ ਅੱਗੇ ਆ ਕੇ ਝੁਕਦਾ ਹੈ ਨਾ, ਇਹ ਕੀਤਾ ਹੋਇਆ ਪ੍ਰਣਾਮ ਕਈ ਪਰਿਣਾਮਾਂ ਨੂੰ, ਭਾਵ ਕਈ ਨਤੀਜਿਆਂ ਨੂੰ ਬਦਲ ਦਿੰਦਾ ਹੈ। ਨਤੀਜਾ ਤੇ ਨਿਕਲਣਾ ਸੀ ਗਲਤ, ਕਰਮਾਂ ਦਾ ਨਤੀਜਾ ਸੀ ਕਿ ਅੱਜ ਮੇਰਾ ਐਕਸੀਡੈਂਟ ਹੋਣਾ ਹੈ। ਕਰਮ ਮੈਂ ਇਹੋ ਜਿਹੇ ਕੀਤੇ ਸੀ, ਪਰ ਜਦੋਂ ਮੈਂ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਪ੍ਰਣਾਮ ਕੀਤਾ, ਉਹ ਜਿਹੜਾ ਐਕਸੀਡੈਂਟ ਵਾਲਾ ਭਾਣਾ ਵਰਤਣਾ ਸੀ, ਸਤਿਗੁਰਾਂ ਨੇ ਸੂਲੀ ਦਾ ਕੰਢਾ ਬਣਾ ਕੇ ਉਹ ਮੇਰਾ ਕਰਮ ਕੱਟ ਦਿੱਤਾ। ਮੇਰੇ ਭਾਗਾਂ ਵਿੱਚ ਤੇ ਲਿਖਿਆ ਸੀ ਕਿ 10 ਸਾਲ ਮੈਂ ਅਖਿਆਈ ਭੋਗਣੀ ਹੀ ਭੋਗਣੀ ਹੈ। ਪਰ ਜਦੋਂ ਮੈਂ ਆ ਕੇ ਗੁਰੂ ਪਿਤਾ ਜੀ ਨੂੰ ਸ਼ਰਧਾ ਭਾਵਨਾ ਦੇ ਨਾਲ ਪ੍ਰਣਾਮ ਕੀਤਾ, ਸ਼ਰਧਾ ਭਾਵਨਾ ਦੇ ਨਾਲ ਪਿਤਾ ਜੀ ਨੂੰ ਨਮਸਕਾਰ ਕੀਤੀ, ਸ਼ਰਧਾ ਭਾਵਨਾ ਦੇ ਨਾਲ ਜਦੋਂ ਮੈਂ ਆ ਕੇ ਢਹਿ ਪਿਆ, ਡੰਡੌਤ ਕੀਤੀ, ਉਹ 10 ਸਾਲਾਂ ਦੇ ਕਸ਼ਟ ਨੂੰ ਸਤਿਗੁਰਾਂ ਨੇ 10 ਸਕਿੰਟਾਂ 'ਚ ਕੱਟ ਕੇ ਰੱਖ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਮੇਰੀ ਬੇਨਤੀ, ਝੁਕ ਝੁਕ ਕੇ ਸਤਿਗੁਰਾਂ ਨੂੰ ਪ੍ਰਣਾਮ ਕਰਿਆ ਕਰੋ, ਨਮਸਕਾਰ ਕਰਿਆ ਕਰੋ, ਨਮਸਕਾਰ ਕਰੀ ਜਾਇਆ ਕਰੋ। ਭਾਵੇਂ ਇਹਦਾ ਬੜਾ ਵੱਡਾ ਮਹੱਤਵ ਮਿਲਦਾ ਹੈ। ਤੇ ਮਹੱਤਵ ਦੇ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇ, ਜੇ ਤਨ ਦੇ ਨਾਲ ਨਾਲ ਮਨ ਵੀ ਪ੍ਰਣਾਮ ਕਰਨ ਲੱਗ ਪਵੇ, ਤਨ ਦੇ ਨਾਲ ਨਾਲ ਜੇ ਮਨ ਵੀ ਝੁਕਣ ਲੱਗ ਪਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੈਂ ਕੱਲ ਵੀ ਅਰਜ਼ ਕੀਤੀ ਸੀ, ਇਹ ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਦੇ ਵਿੱਚੋਂ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਵੇਖਿਆ। ਉਹੋ ਹੀ ਗੁਰੂ ਗ੍ਰੰਥ ਸਾਹਿਬ ਨੇ। ਤੇ ਜਦੋਂ ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਇਹਨਾਂ ਨੂੰ ਪ੍ਰਣਾਮ ਕਰੇਗਾ, ਡੰਡੌਤ ਕਰੇਗਾ, ਇਹਨਾਂ ਦੇ ਅੱਗੇ ਆ ਕੇ ਝੁਕੇਗਾ, ਇਹਨਾਂ ਦੀ ਸੇਵਾ ਭਾਵਨਾ ਸਹਿਤ ਕਰੇਗਾ, ਫਿਰ ਪਿਆਰਿਆ ਕੋਈ ਵੀ ਇਹੋ ਜਿਹਾ ਮਾੜਾ ਕਰਮ ਨਹੀਂ ਹੈ ਜਿਹੜਾ ਸਤਿਗੁਰੂ ਡੰਡੌਤ ਕਰਨ ਤੋਂ ਬਾਅਦ ਤੇਰਾ ਕੱਟਣ ਨਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਦੋਂ ਹੁਣ ਮਾਲਕ ਪਿਤਾ ਦੀ ਸੇਵਾ ਵਾਸਤੇ ਬਹਿਣਾ ਨਾ, ਮੰਨ ਲਓ ਤੁਸੀਂ ਰੌਲ ਹੀ ਦੇ ਰਹੇ ਹੋ, ਪਾਠ ਹੀ ਕਰ ਰਹੇ, ਉਸ ਵੇਲੇ ਮੂੰਹ ਦੇ ਉੱਤੇ ਕੱਪੜਾ ਹੋਵੇ, ਕੋਈ ਥੁੱਕ ਦਾ ਛੱਟਾ ਗੁਰੂ ਪਿਤਾ ਜੀ ਦੇ ਉੱਪਰ ਨਾ ਡਿੱਗ ਪਵੇ।
ਜਦੋਂ ਨਮਸਕਾਰ ਕਰਨੀ, ਹੁਣ ਨਮਸਕਾਰ ਕਰਕੇ ਤੂੰ ਬਹਿਣਾ ਤਾਪਿਆ, ਕਦੀ ਵੀ ਹੱਥ ਜ਼ਮੀਨ ਦੇ ਉੱਤੇ ਇਦਾਂ ਲਾ ਕੇ ਮੱਥਾ ਨਹੀਂ ਟੇਕਣਾ, ਕਿਉਂਕਿ ਕਈ ਵਾਰੀ ਫਿਰ ਮਿੱਟੀ ਦੇ ਕਣ ਉਹ ਲੱਗ ਜਾਂਦੇ। ਕੋਈ ਹੱਥਾਂ ਨਾਲ ਤੂੰ ਗੁਰੂ ਪਿਤਾ ਜੀ ਦੀ ਸੇਵਾ ਕਰਨ ਲੱਗ ਪਈ ਨਾ, ਕਿੰਨਾ ਵੱਡਾ ਭਾਰ ਚੜ ਗਿਆ ਤੇਰੇ ਸਿਰ ਤੇ। ਜਦੋਂ ਨਮਸਕਾਰ ਕਰਨੀ ਇਦਾਂ ਹੱਥ ਕਰ ਲੈ, ਜਾਂ ਥੱਲੇ ਕਪੜਾ ਵਿਛਾ ਲੈ, ਖਜੂਰੀਆ ਹੈ ਉਹ ਰੱਖ ਲੈ ਥੱਲੇ, ਉਸ ਹਿਸਾਬ ਨਾਲ ਫਿਰ ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਬੱਪੂ ਦੀ ਗੋਦ ਵਿੱਚ ਬਹਿ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੀ ਸ਼ਰਧਾ ਲਿਆਈ ਜਾਓਗੇ, ਜਿੰਨੀ ਭਾਵਨਾ ਲਿਆਈ ਜਾਓਗੇ, ਓਨੀ ਹੀ ਬਖਸ਼ਿਸ਼ ਤੁਹਾਡੀ ਝੋਲੀ 'ਚ ਪਈ ਜਾਏਗੀ। ਤੇ ਜੇ ਇਹਨਾਂ ਨੂੰ ਆਮ ਗ੍ਰੰਥ ਸਮਝ ਕੇ ਬਸ ਕੋਈ ਨਹੀਂ ਬੱਦਾ ਚੱਟੀ ਹੈ, ਫਿਰ ਪੈਣੀ ਵੀ ਝੋਲੀ 'ਚ ਬੱਦਾ ਚੱਟੀ ਹੈ, ਫਿਰ ਮਿਲਣਾ ਵੀ ਕੱਖ ਨਹੀਂ। ਜਿੱਥੇ ਖੜੇ ਸੀ 20 ਸਾਲ ਪਹਿਲੇ, ਹੁਣ ਵੀ ਉੱਥੇ ਹੀ ਖੜੇ ਰਹੋਗੇ। ਤਰੱਕੀ ਹੋਣੀ ਨਹੀਂ, ਨਾ ਅੰਦਰਲੀ ਨਾ ਬਾਹਰਲੀ। ਤੇ ਜੇ ਕਿਤੇ ਹੇਰਾ ਫੇਰੀਆਂ ਕਰਕੇ ਤਰੱਕੀ ਹੋ ਵੀ ਗਈ, ਉਹ ਤਰੱਕੀ ਨੇ ਘਰ ਦੇ ਵਿੱਚ ਦੁੱਖਾਂ ਦਾ ਪਹਾੜ ਖੜਾ ਕਰ ਦੇਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, ਪ੍ਰਣਾਮ ਕਰਿਆ ਕਰੋ ਗੁਰੂ ਪਿਤਾ ਪਰਮੇਸ਼ਰ ਸਾਈਂ ਨੂੰ, ਕਿਉਂਕਿ ਜਦੋਂ ਸ਼ਰਧਾ ਭਾਵਨਾ ਨਾਲ ਪ੍ਰਣਾਮ ਕਰਾਂਗੇ, ਇਹ ਕਈ ਪਰਿਣਾਮ ਬਦਲ ਕੇ ਰੱਖ ਦੇਵੇਗਾ। ਪ੍ਰਣਾਮ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਵੀ ਨਾ ਮੈਂ ਕਹਿੰਦਾ ਬੜਾ ਹੌਸਲਾ ਦੇਵੇਗੀ ਤੁਹਾਨੂੰ, ਮੈਨੂੰ ਬੜਾ ਹੌਸਲਾ ਮਿਲਦਾ ਜਦੋਂ ਮੈਂ ਇਹੋ ਜਿਹੀਆਂ ਗੱਲਾਂ ਕਰਦਾ। ਆ ਡਿੱਗਿਆ ਹੋਇਆ ਮਨ ਵੀ ਨਾ ਸਟੇਬਲ ਹੋ ਜਾਂਦਾ। ਇੱਕ ਮਿੱਟੀ ਦਾ ਦੀਵਾ ਸਾਰੀ ਰਾਤ ਕਈ ਵਾਰੀ ਹਨੇਰੇ ਨਾਲ ਲੜਦਾ ਹੈ। ਅੱਜ ਕੱਲ ਟਾਰਚ ਲੈ ਲਓ ਹਾਂਜੀ, ਅੱਜ ਕੱਲ ਇਨਵਰਟਰ ਲੱਗੇ ਨੇ ਘਰਾਂ ਦੇ ਵਿੱਚ, ਹੁਣ ਲਾਈਟ ਗਈ, ਹੁਣ ਕਈ ਪਿੰਡ ਇਹੋ ਜਿਹੇ ਨੇ ਜਿੰਨਾ ਪਿੰਡਾਂ ਦੇ ਵਿੱਚ, ਜਿੰਨਾ ਘਰਾਂ ਦੇ ਵਿੱਚ ਟਾਰਚ ਵੀ ਨਹੀਂ, ਲਾਈਟ ਦਾ ਵੀ ਪ੍ਰਬੰਧ ਨਹੀਂ ਹੁੰਦਾ, ਇਨਵਰਟਰ ਵੀ ਨਹੀਂ ਲੱਗ ਸਕਦਾ, ਉਹ ਦੀਵਾ ਬਾਲਦੇ, ਮੋਮਬੱਤੀ ਜਗਾਉਂਦੇ ਨੇ। ਹੁਣ ਇੱਕ ਨਿੱਕੀ ਜਿੰਨੀ ਮੋਮਬੱਤੀ ਹੈ, ਇੱਕ ਨਿੱਕਾ ਜਿੰਨਾ ਦੀਵਾ ਰਾਤ ਭਰ ਹਨੇਰੇ ਨਾਲ ਲੜਦਾ। ਉਹ ਤੂੰ ਗੁਰੂ ਰਾਮਦਾਸ ਬਾਪੂ ਦਾ, ਬਾਬਾ ਦੀਪ ਸਿੰਘ ਦਾ ਸੇਵਾਦਾਰ ਹੈ, ਮੁਸ਼ਕਲਾਂ ਤੋਂ ਕਿਉਂ ਡਰਦਾ? ਕਿਉਂ ਡਰਦਾ ਮੁਸ਼ਕਲਾਂ ਤੋਂ? ਜੇ ਲਾਈਫ ਵਿੱਚ ਕੋਈ ਮੁਸ਼ਕਲ ਆ ਹੀ ਗਈ ਹੈ ਨਾ, ਉਹ ਮੁਸ਼ਕਲ ਤੋਂ ਡਰਨਾ ਨਿਤਨੇਮ ਵਧਾ, ਚਿੰਤਾ ਨਹੀਂ ਚਿੰਤਨ ਵਧਾ। ਤੇ ਗੁਰੂ ਰਾਮਦਾਸ ਜੀ ਨੂੰ ਕਹਿ, ਮਾਲਕ ਪਿਤਾ ਮੁਸ਼ਕਲ ਆ ਗਈ, ਆਪੇ ਕੱਢ ਲਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਮੁਸ਼ਕਲ 'ਚ ਪਾਉਣ ਵਾਲਾ ਵੀ ਤੂੰ, ਤੇ ਕੱਢਣ ਵਾਲਾ ਵੀ ਤੂੰ, ਕਰਨ ਵਾਲਾ ਵੀ ਤੂੰ, ਕਰਾਉਣ ਵਾਲਾ ਵੀ ਤੂੰ, ਹਰ ਚੀਜ਼ ਦਾ ਕਾਰਨ ਵੀ ਤੂੰ ਹੈ, ਕਰਤਾ ਵੀ ਤੂੰ ਹੈ। ਤੇ ਜੇ ਮੁਸ਼ਕਲ ਆ ਹੀ ਗਈ ਹੈ ਨਾ, ਕਿਰਪਾ ਕਰਕੇ ਉਹ ਮੁਸ਼ਕਲ ਦੇ ਵਿੱਚੋਂ ਕਿਸੇ ਹੋਰ ਦਾ ਮੈਂ ਸਹਾਰਾ ਨਹੀਂ ਲੈਣਾ, ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਮੁਸ਼ਕਲ ਦੇ ਵਿੱਚੋਂ ਬਾਹਰ ਕੱਢ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿੱਟੀ ਦਾ ਦੀਵਾ ਰਾਤ ਭਰ ਹਨੇਰੇ ਨਾਲ ਲੜਦਾ ਹੈ, ਤੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਸੇਵਕ ਹੋ ਕੇ ਮੁਸ਼ਕਲਾਂ ਤੋਂ ਕਿਉਂ ਡਰਦਾ? ਨਾ ਡਰ, ਇਹਨਾਂ ਦਾ ਸਾਹਮਣਾ ਕਰ। ਜੇ ਕੋਈ ਲਾਈਫ ਵਿੱਚ ਉਤਰਾਈ ਚੜਾਈ ਦਾ ਸਮਾਂ ਆ ਗਿਆ, ਡਟ ਕੇ ਨਿਤਨੇਮ ਵਧਾ। ਸਤਿਗੁਰ ਪਿੱਛੇ ਭੱਜ, ਭੱਜ ਪਾ ਸਤਿਗੁਰਾਂ ਦੇ ਪਿੱਛੇ। ਸਤਿਗੁਰਾਂ ਦੇ ਪਿੱਛੇ ਭੱਜਣਾ ਪਤਾ ਕੀ ਹੈ? ਦੌੜਾਂ ਨਹੀਂ ਕੋਈ ਲਾਉਣੀਆਂ, ਸਤਿਗੁਰਾਂ ਦੇ ਪਿੱਛੇ ਭੱਜਣਾ ਕੀ, ਜਿੰਨਾ ਨਿਤਨੇਮ ਤੂੰ ਕਰਦਾ ਡਬਲ ਟ੍ਰਿਪਲ ਕਰਦੇ, ਚੌਕੜਾ ਨੇਮ ਕਰਦੇ, 2 ਪਾਠ ਸੁਖਮਨੀ ਸਾਹਿਬ ਕਰਦਾ ਨਾ, 4 ਕਰਨੇ ਸ਼ੁਰੂ ਕਰਦੇ, 4 ਵਜੇ ਅੰਮ੍ਰਿਤ ਵੇਲੇ ਉੱਠਦਾ ਨਾ, 3 ਵਜੇ ਉੱਠਣਾ ਸ਼ੁਰੂ ਕਰਦੇ, 11 ਪਾਠ ਜਪਜੀ ਸਾਹਿਬ ਦਾ ਤੇਰਾ ਨੇਮ ਹੈ, 21 ਦਾ ਕਰਦੇ। ਸਤਿਗੁਰ ਪਿੱਛੇ ਭੱਜ ਪਵੇਂ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਦੁਹਰਾ ਰਿਹਾ, ਇੱਕ ਮਿੱਟੀ ਦਾ ਦੀਵਾ ਰਾਤ ਭਰ ਹਨੇਰੇ ਨਾਲ ਲੜਦਾ ਹੈ, ਤੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਸੇਵਕ ਹੋ ਕੇ ਮੁਸ਼ਕਲਾਂ ਤੋਂ ਕਿਉਂ ਡਰਦਾ ਹੈ? ਮੁਸ਼ਕਲਾਂ ਤੋਂ ਕਿਉਂ ਡਰਦਾ ਭਾਈ? ਡਰਨਾ ਬਸ ਨਿਮਾਣੇ ਬਣ ਕੇ ਉਹਦਾ ਪੱਲਾ ਫੜ ਲੈ, ਨਿਮਾਣੇ ਬਣ ਕੇ ਉਹਦੇ ਚਰਨ ਫੜ ਲੈ, ਉਹਦੇ ਪਿੱਛੇ ਭੱਜਣਾ ਸ਼ੁਰੂ ਕਰ ਦੇ। ਫਿਰ ਸਤਿਗੁਰੂ ਗੁਰੂ ਰਾਮਦਾਸ ਆਪਣੀ ਬਖਸ਼ਿਸ਼ ਆਪੇ ਹੀ ਤੇਰੇ ਉੱਤੇ ਵਰਤਾਉਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੇ ਕੋਈ ਆ ਹੀ ਗਿਆ ਨਾ ਮੁਸ਼ਕਲ ਦਾ ਸਮਾਂ, ਸੁਣਿਓ ਧਿਆਨ ਨਾਲ, ਥੋੜਾ ਜਿਹਾ ਵਕਤ ਗੁਰੂ ਰਾਮਦਾਸ ਜੀ ਨੂੰ ਦੇਣਾ ਸ਼ੁਰੂ ਕਰ। ਵਕਤ ਦੇਣ ਲੱਗ ਪਿਆ, ਸਪੈਸ਼ਲ ਸਮਾਂ ਕੱਢਣ ਲੱਗ ਪਿਆ। ਜਿਵੇਂ ਮੈਂ ਪਹਿਲੇ ਕਿਹਾ, ਨਿਤਨੇਮ ਵਧਾ ਦਿਓ ਪਿਆਰਿਓ। ਉਹਦੇ ਨਾਲ ਹੋਏਗਾ ਪਤਾ ਕੀ?
ਜਦੋਂ ਅਸੀਂ ਸਪੈਸ਼ਲੀ ਤੌਰ ਤੇ ਗੁਰੂ ਰਾਮਦਾਸ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ ਸਮਾਂ ਦੇਣਾ ਸ਼ੁਰੂ ਕਰਾਂਗੇ ਨਾ, ਜਿਹੜਾ ਸਾਡੇ ਉੱਤੇ ਔਖਾ ਵਕਤ ਆਇਆ ਨਾ, ਗੁਰੂ ਰਾਮਦਾਸ ਸੁਧਾਰਨ ਲੱਗ ਪੈਣਗੇ। ਹੁਣ ਅਸੀਂ ਸਪੈਸ਼ਲੀ ਬੈਠੇ ਆ 3 ਤੋਂ 4, ਮੇਰੇ ਮਨ 'ਚ ਹੁੰਦਾ ਹੈ ਕਿ ਆ ਬੁੱਧ ਤੇ ਵੀਰਵਾਰ 3 ਤੋਂ 4 ਇਦਾਂ ਬਹਿ ਕੇ ਸੰਗਤ ਵਿੱਚ ਕੀਰਤਨ ਕਰਨਾ, ਤੇ ਜਿਹੜਾ ਰੋਜ਼ਾਨਾ ਵੀ ਚੱਲਦਾ ਨਾ ਪ੍ਰੋਗਰਾਮ, ਮੇਰੇ ਮਨ 'ਚ ਹੁੰਦਾ ਕੋਈ ਵੀ ਦਿਨ ਇਹੋ ਜਿਹਾ ਨਾ ਹੋਵੇ ਜਿੱਦਣ ਅਸੀਂ ਬਹਿ ਕੇ ਕੀਰਤਨ ਨਾ ਕਰੀਏ। ਸਪੈਸ਼ਲ ਕੀਰਤਨ ਲਈ ਸਮਾਂ ਕੱਢਣਾ ਹੀ ਹੈ, ਗੁਰੂ ਰਾਮਦਾਸ ਸੰਗਤ ਲਈ ਸਮਾਂ ਕੱਢਣਾ ਹੀ ਕੱਢਣਾ 1 ਘੰਟਾ। ਕਈ ਵਾਰੀ ਮਨ ਆਲਸੀ ਵੀ ਹੋ ਜਾਂਦਾ, ਕਈ ਵਾਰੀ ਮਨ 'ਚ ਆਲਸ, ਬਈ ਰੋਜ਼ ਘੰਟਾ ਬਹਿਣਾ ਗੁਰੂ ਦੇ ਅੱਗੇ, ਰੋਜ਼ ਹੀ ਕੀਰਤਨ ਕਰੀ ਚੱਲੀਏ। ਤੇ ਜਦੋਂ ਕਿਤੇ ਮਨ ਆਲਸੀ ਹੋਣ ਲੱਗਦਾ ਨਾ, ਉਸ ਵੇਲੇ ਮੈਂ ਮਨ ਨੂੰ ਇਦਾਂ ਸਮਝਾ ਲੈਣਾ, ਮਨਾ ਵੇਖ ਉਹਨਾਂ ਲੋਕਾਂ ਵੱਲ ਜਿਹੜੇ ਪ੍ਰੋਗਰਾਮਾਂ ਲਈ ਤਰਸਦੇ ਨੇ, ਆਖੋ ਵਾਹਿਗੁਰੂ ਜੀ ਵਾਹਿਗੁਰੂ। ਉਹਨਾਂ ਵੱਲ ਵੀ ਤੇ ਨਿਗਾਹ ਮਾਰ ਕੇ ਵੇਖਣਾ, ਜਿਨ੍ਹਾਂ ਦੇ ਕੋਲ ਇੰਨੇ ਸਮਾਗਮ ਨਹੀਂ ਆਉਂਦੇ, ਉਹ ਚਾਹੁੰਦੇ ਨੇ ਸੰਗਤ ਆਵੇ ਤਾਂ ਵੀ ਨਹੀਂ ਬਹਿੰਦੀ। ਹਾਂਜੀ, ਇਹ ਤਾਂ ਸ਼ੁਕਰ ਹੈ ਨਾ, ਹਉ ਮੂਰਖ ਕਾਰੇ ਲਾਈਆਂ, ਇਹ ਤੇ ਸ਼ੁਕਰ ਹੈ। ਇਹਨੂੰ ਕੋਈ ਈਗੋ ਵੱਲ ਨਾ ਖੜੇ, ਇਹਨੂੰ ਸ਼ੁਕਰਾਨੇ ਵੱਲ ਖੜੀਏ, ਸ਼ੁਕਰ ਹੈ। ਤੇ ਮੇਰੇ ਮਨ 'ਚ ਹੁੰਦਾ ਰੋਜ਼ ਮੈਂ ਕੋਈ ਨਾ ਕੋਈ ਨਵਾਂ ਬਚਨ ਸੁਣਾਵਾਂ, ਚਾਹਾਂ ਕਈ ਗੱਲਾਂ ਰਿਪੀਟ ਕਰ ਸਕਦਾ, ਪਰ ਕੋਸ਼ਿਸ਼ ਇਹੋ ਹੀ ਹੁੰਦੀ ਰੋਜ਼ਾਨਾ ਕੀਰਤਨ ਵਿੱਚ 4-5 ਬਚਨ ਇਹੋ ਜਿਹੇ ਹੋਣ ਜਿਹੜੇ ਨਵੇਂ ਵੀ ਹੋਣ ਤੇ ਬਸ ਅੰਦਰ ਹਲੂਣਾ ਦੇਣ ਵਾਲੇ। ਮਨ 'ਚ ਇਹ ਚਾਹ ਹੈ ਮੇਰੇ, ਤੇ ਇਹ ਵਕਤ ਨਾਲ ਹੋ ਪਤਾ ਕੀ ਰਿਹਾ, ਜਦੋਂ ਦਾ ਅਸੀਂ 1 ਘੰਟਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸੰਗਤ ਲਈ ਕੱਢਣਾ ਸ਼ੁਰੂ ਕੀਤਾ, ਔਖੇ ਵੇਲੇ ਗੁਰੂ ਰਾਮਦਾਸ ਸੌਖੇ ਕਰਨ ਲੱਗ ਪਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਚੀਜ਼ਾਂ ਖੁੱਲ ਕੇ ਨਹੀਂ ਬਿਆਨ ਕਰ ਸਕਦਾ ਕਿਵੇਂ ਗੁਰੂ ਰਾਮਦਾਸ ਵਰਤ ਜਾਂਦੇ ਨੇ। ਟੈਨਸ਼ਨ ਹੁੰਦੀ ਏ, ਕਈ ਵਾਰੀ ਦਿਮਾਗ ਤੇ ਬੋਝ ਪੈਂਦਾ ਹੈ, ਕਿਉਂਕਿ ਹੱਥ ਇੰਨਾ ਜ਼ਿਆਦਾ ਟਾਈਟ ਚੱਲਦਾ, ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਗੁਰੂ ਦੀ ਹਜ਼ੂਰੀ 'ਚ ਕਹਿ ਰਹੇ ਕਿ ਬੋਲ ਉਹਦੇ ਭੈ ਵਿੱਚ। ਮੈਂ ਕੱਲ ਵੀ ਕਿਹਾ ਸੀ, ਮੰਨ ਲਓ ਜੇ 1 ਲੱਖ ਆ ਰਿਹਾ 10 ਲੱਖ ਦੇਣਾ ਹੁੰਦਾ, 2 ਲੱਖ ਆ ਰਿਹਾ 15-20 ਲੱਖ ਦੇਣਾ ਹੁੰਦਾ, ਇਦਾਂ ਸਿਰ ਤੇ ਕਰਜ਼ਾ ਚੜਿਆ ਰਹਿੰਦਾ ਹਰ ਵੇਲੇ। ਤੇ ਉਦੋਂ ਫਿਰ ਕਰੀਦਾ ਕੀ, ਬਾਪੂ ਜੀ ਨੂੰ ਕਹੀਦਾ, ਬਾਪੂ ਜੀ ਤੁਹਾਡੇ ਕੰਮ ਨੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਡੇ ਕੰਮ ਨੇ। ਮੈਂ ਪਰਸੋਂ ਬੱਚਿਆਂ ਨੂੰ ਕਹਿ ਰਿਹਾ ਸਾਂ, ਅਕੈਡਮੀ ਦੇ ਵਿਦਿਆਰਥੀ, ਮੈਂ ਉਤਰਨੇ ਆ ਸ਼ਾਮ ਦੇ ਵੇਲੇ, ਬੱਚੇ ਮੈਨੂੰ ਮਿਲੇ, ਮੈਂ ਕਿਹਾ ਕਿ ਪਾਠ ਜਪਜੀ ਸਾਹਿਬ ਦਾ ਵਧਾ ਦਿਓ, ਬਸ ਸਮਝ ਲਓ ਇਦਾਂ ਟੋਪੀਆਂ ਘੁੰਮ ਰਹੀਆਂ, ਉਧਰੋਂ ਫੜੇ ਉਹਨੂੰ ਦੇ ਤੇ, ਉਧਰੋਂ ਫੜੇ ਉਹਨੂੰ ਦੇ ਤੇ, ਕਰ ਸੰਗਤ ਲਈ ਨਹੀਂ। ਇਹਨਾਂ ਮੈਨੂੰ ਸ਼ੁਕਰਾਨਾ ਹੈ ਬਾਪੂ ਜੀ ਦਾ, ਆਪਣੇ ਲਈ ਨਹੀਂ ਕਰਦਾ। ਤੇ ਮੈਂ ਕਿਹਾ ਤੁਸੀਂ ਵੀ ਅਰਦਾਸ ਕਰੋ ਕਿ ਬਾਬਾ ਦੀਪ ਸਿੰਘ ਆਪੇ ਮੇਰਾਂ ਦਾ ਖਾਤਾ ਖੋਲਣ, ਬਖਸ਼ਿਸ਼ ਦਾ ਖਾਤਾ ਖੋਲਣ। ਉਤਰਾਈਆਂ ਚੜਾਈਆਂ ਆਉਂਦੀਆਂ ਨੇ, ਹਰੇਕ ਦੀ ਲਾਈਫ ਵਿੱਚ ਆਉਂਦੀਆਂ ਨੇ, ਬਸ ਕਰਨਾ ਕਿ ਉਸ ਉਤਰਾਈ ਚੜਾਈ ਦੇ ਵਕਤ ਤੂੰ ਪਿਤਾ ਜੀ ਨੂੰ ਸਪੈਸ਼ਲ ਵਕਤ ਦੇਣਾ ਸ਼ੁਰੂ ਕਰ ਦੇ। ਬਸ ਆਹ ਕੰਮ ਕਰ ਲੈ, ਆਹ ਕੁੰਡੂ ਫੜ ਲੈ। ਜਦੋਂ ਤੂੰ ਸਪੈਸ਼ਲੀ ਤੌਰ ਤੇ ਉਹਨੂੰ ਵਕਤ ਦੇਣਾ ਸ਼ੁਰੂ ਕਰੇਗਾ ਨਾ, ਤੇਰੇ ਵਕਤ ਨੂੰ ਉਹ ਸੁਧਾਰਨ ਲੱਗ ਪਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਚੱਲਦੇ ਕੀਰਤਨ 'ਚ ਮੈਂ ਬੇਨਤੀ ਕਰੀਦੇ ਆ, ਜਿੰਨੇ ਪਰਿਵਾਰਕ ਮੈਂਬਰ ਸੁਣਦੇ ਹੋ ਨਾ, ਤੁਹਾਨੂੰ ਪਤਾ ਹੈ ਮੇਰੇ ਸੁਭਾਅ ਦਾ, ਮੈਂ ਤੁਹਾਡੇ ਕੋਲੋਂ ਕਦੀ ਕੋਈ ਪਰਦਾ ਨਹੀਂ ਰੱਖਿਆ। ਜਿੰਨੇ ਘਰਾਂ 'ਚ ਬਹਿ ਕੇ ਸੁਣ ਰਹੇ ਹੋ ਨਾ, ਤੇ ਮੈਂ ਸਭ ਨੂੰ ਬੇਨਤੀ ਕਰਦਾ ਪਿਆਰਿਓ, ਪੂਰਾ ਹੱਲਾ ਲਾ ਦਿਓ। ਜਿੰਨਾ ਦਸਵੰਧ ਕੱਢਦੇ ਹੋ ਨਾ, ਉਹ ਤੋਂ ਹੋਰ ਵਧਾ ਦਿਓ। ਰੂਟੀਨ ਜੇ ਮਹੀਨੇ ਦਾ 5000 ਕੱਢਦੇ ਹੋ ਨਾ, 8-9000 10,000 ਕਰਦੇ ਹੋ, ਡਬਲ ਕਰਦੇ ਹੋ। ਕਿਉਂਕਿ ਜਦੋਂ ਇੱਕ ਪਰਿਵਾਰਕ ਮੈਂਬਰ ਤੰਗ ਹੋਵੇ ਤੇ ਦੂਜੇ ਜਦੋਂ ਬਾਹਾਂ ਫੜ ਲੈਣ ਨਾ, ਕਲਗੀਧਰ ਖੁਸ਼ ਹੋਣਾ ਸ਼ੁਰੂ ਹੋ ਜਾਂਦੇ ਨੇ। ਮੇਰੇ ਬੱਚੇ ਸਾਰੇ ਇਕੱਠੇ ਨੇ, ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੱਲਾ ਲਾ ਦਿਓ ਸਾਰੇ। ਜੇ ਕੋਈ ਢਿੱਲਾ ਵੀ ਪਿਆ ਨਾ, ਇਹ ਨਵੀਂ ਜਗ੍ਹਾ ਵਾਸਤੇ ਵੀ 2500 ਰੁਪਏ 1 ਗੱਜ ਦੀ ਸੇਵਾ। ਹੋਰ ਪੱਕੇ ਮਹੀਨਾਵਾਰੀ ਜਿਹੜੇ ਡੋਨਰ ਬਣੇ ਉਹਨਾਂ ਡਬਲ ਟ੍ਰਿਪਲ ਆਪਣਾ ਕੰਮ ਕਰਦੇ ਹੋ, ਕਿਉਂਕਿ ਪਿਤਾ ਜੀ ਦੀ ਬਖਸ਼ਿਸ਼ ਰਵੇ, ਤੁਹਾਡਾ ਸਾਥ ਲਵੇ, ਤਾਂ ਹੀ ਸਾਰੇ ਕਾਰਜ ਅੱਗੋਂ ਨਿਰੰਤਰਤਾਈ ਦੇ ਨਾਲ ਚੱਲਣੇ ਨੇ। ਮੈਂ ਇਸ਼ਾਰਾ ਜਿਹਾ ਦੇ ਦਿੱਤਾ, ਤੁਸੀਂ ਆਪੇ ਸਾਰੀ ਗੱਲ ਸਮਝ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਧਿਆਨ ਨਾਲ ਸੁਣਨਾ ਹੋਊਗਾ। ਮੈਂ ਜਿਵੇਂ ਪਹਿਲੇ ਕਿਹਾ ਨਾ, ਚਿੰਤਾ ਨਹੀਂ, ਚਿੰਤਨ, ਚਿੰਤਨ ਵਧੇ, ਚਿੰਤਨ। ਤੇ ਜਿਹੜਾ ਬੰਦਾ ਚਿੰਤਾ ਕਰਦਾ ਹੈ ਨਾ, ਇਹਦਾ ਮਤਲਬ ਉਹ ਪਰਮੇਸ਼ਰ ਸਾਈਂ ਦੇ ਕੀਤੇ ਹੋਏ ਕੰਮ ਦੇ ਉੱਤੇ ਸੰਦੇਹ ਕਰ ਰਿਹਾ, ਸ਼ੰਕਾ ਕਰ ਰਿਹਾ ਕਿ ਉਹਨੇ ਸਹੀ ਨਹੀਂ ਕੀਤਾ। ਜਿਹੜਾ ਬੰਦਾ ਚਿੰਤਾ ਕਰਦਾ ਹੈ ਨਾ, ਹਾਏ ਮੇਰਾ ਵੀਜ਼ਾ ਨਹੀਂ ਲੱਗਾ, ਟੈਨਸ਼ਨ ਪੈ ਗਈ ਦਿਮਾਗ ਤੇ, ਪੈ ਗਈ ਦਿਮਾਗ ਤੇ। ਉਹ ਟੈਨਸ਼ਨ ਕਿਉਂ ਪਾਉਣਾ, ਟੈਨਸ਼ਨ ਕਿਉਂ ਪਾਉਣਾ ਹੈ?
ਇਹ ਆਪਣੇ ਮਨ ਵਿੱਚ ਸੋਚ, ਮਹਾਰਾਜ ਨੇ ਇਧਰਲਾ ਵੀਜ਼ਾ ਨਹੀਂ ਲਵਾਇਆ, ਕੀ ਪਤਾ ਕੈਨੇਡਾ ਭੇਜਣ ਦੀ ਜਗ੍ਹਾ ਤੇ ਉਹਨੇ ਇੰਡੀਆ ਦੇ ਵਿੱਚ ਹੀ ਤੇਰਾ ਇਹੋ ਜਿਹਾ ਕਾਰੋਬਾਰ ਸੈੱਟ ਕਰਾਉਣਾ ਹੈ ਕਿ ਬਾਅਦ ਵਿੱਚ ਟਾਵਰ ਨਾਲ ਘੁੰਮਣ ਜਾਏਗਾ। ਇਦਾਂ ਕਿਉਂ ਨਹੀਂ ਸੋਚਦਾ? ਹਰ ਵੇਲੇ ਡਿਗੂ ਮਨ ਕਰੀ ਜਾਵੇ ਉਹਦਾ ਕੀ ਫਾਇਦਾ? ਵੱਡੇ ਨਾਲ ਲਾਈ ਹੋਵੇ ਯਾਰੀ ਤੇ ਪਿਆਰਿਆ ਤੂੰ ਫਿਰ ਛੋਟੀਆਂ ਗੱਲਾਂ ਤੋਂ ਡਰੀ ਜਾਵੇਂ, ਯਾਰੀ ਲਾਉਣ ਦਾ ਫਿਰ ਕੀ ਫਾਇਦਾ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਗਿੱਦੜਾਂ ਤੋਂ ਡਰਦਾ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ? ਵੱਡੇ ਪਹਾੜ ਦੀ ਓਟ ਲਈ ਫਿਰ ਹਨੇਰੀਆਂ ਤੋਂ ਕਿਉਂ ਡਰਦਾ? ਚਿੰਤਾ ਨਹੀਂ, ਚਿੰਤਨ ਵਧਾ। ਜਿਹੜਾ ਬੰਦਾ ਚਿੰਤਾ ਕਰਦਾ ਹੈ ਨਾ, ਇਹਦਾ ਮਤਲਬ ਗੁਰੂ ਰਾਮਦਾਸ ਜੀ ਦੀ ਵਿਵਸਥਾ ਦੇ ਉੱਤੇ ਸੰਦੇਹ ਕਰਦਾ ਹੈ, ਉਹਦੇ ਕੀਤੇ ਦੇ ਉੱਤੇ ਸ਼ੱਕ ਕਰਦਾ ਹੈ। ਚਿੰਤਾ ਨਾ ਕਰ, ਚਿੰਤਨ ਕਰ ਤੇ ਆਪਣੇ ਅੰਦਰ ਇਹ ਚੀਜ਼ ਰੱਖ, ਜਿੰਨੇ ਹੁਣ ਤੱਕ ਗੁਰੂ ਰਾਮਦਾਸ ਨੇ ਮੈਨੂੰ ਸੰਭਾਲਿਆ ਹੈ ਨਾ, ਅੱਗੇ ਵੀ ਉਹਨਾਂ ਨੇ ਮੈਨੂੰ ਸੰਭਾਲ ਹੀ ਲੈਣਾ ਹੈ, ਉਹਨਾਂ ਨੇ ਸੰਭਾਲ ਹੀ ਲੈਣਾ ਹੈ। ਜਿਹੜੇ ਬਾਬਾ ਦੀਪ ਸਿੰਘ ਜੀ ਨੇ ਹੁਣ ਤੱਕ ਮੇਰੀ ਪਿੱਠ ਨਹੀਂ ਲੱਗਣ ਦਿੱਤੀ, ਗਾਂ ਕਿੱਥੋਂ ਲੱਗਣ ਦੇਣਗੇ? ਜਿਨ੍ਹਾਂ ਨੇ ਹੁਣ ਤੱਕ ਮੇਰੀ ਪੈਜ ਰੱਖੀ ਹੈ, ਗਾਂ ਵੀ ਉਹਨਾਂ ਨੇ ਹੀ ਪੈਜ ਰੱਖਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਬਸ ਆਪਣੇ ਅੰਦਰ ਇਹ ਵਿਸ਼ਵਾਸ ਰੱਖੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਸਭ ਕੁਝ ਸੰਭਾਲ ਲੈਣਾ। ਹੁਣ ਤੱਕ ਕਿੰਨੇ ਸੰਭਾਲਿਆ ਦੱਸੋ ਮੈਨੂੰ? ਹੁਣ ਤੱਕ ਕਿੰਨੇ ਪੈਜ ਰੱਖੀ ਹੈ? ਯਤਨ ਤੂੰ ਕੀਤੇ ਨੇ, ਉਦਮ ਤੂੰ ਕੀਤੇ ਨੇ, ਸਫਲਤਾ ਕਿੰਨੇ ਦਿੱਤੀ ਹੈ ਦੱਸੋ? ਜਿੰਨੇ ਹੁਣ ਤੱਕ ਸਫਲਤਾ ਬਖਸ਼ੀ, ਜਿੰਨੇ ਹੁਣ ਤੱਕ ਪੈਜ ਰੱਖੀ, ਜਿੰਨੇ ਹੁਣ ਤੱਕ ਪਿੱਠ ਨਹੀਂ ਲੱਗਣ ਦਿੱਤੀ, ਜਿੰਨੇ ਹੁਣ ਤੱਕ ਸੰਭਾਲਿਆ, ਗਾਂ ਵੀ ਤੇ ਉਹਨਾਂ ਨੇ ਸੰਭਾਲਣਾ ਹੈ ਨਾ। ਉਹਨਾਂ ਦਾ ਨਾਮ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 784 ਅੰਗ ਦੇ ਉੱਤੇ ਦਰਜ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਹੋਰਾ। ਆਓ ਇਹ ਸ਼ਬਦ ਸਾਰੇ ਦਲ ਦਲ ਕੇ ਪੜ੍ਹੀਏ, ਕੋਈ ਰਸਨਾ ਮੰਝੀ ਨਾ ਰਹੇ, ਸਾਰੇ ਕਿਰਪਾ ਕਰਿਓ ਪਿਆਰ ਨਾਲ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ। ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ। ਸਾਰੇ ਕਿਰਪਾ ਕਰੋ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਮਲ ਥਕੀ ਜੀ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ।
थकी जी ओ कदे ना बोले गौरा मिठ बोलना जी हर सजन स्वामी मोरा मिठ बोलना जी हर सजन स्वामी मोरा। मदद पवन हर बिरद सदाए मदद पवन हर बिरद सदाए एक तिल नहीं पन्ने तिल नहीं पन्ने काले पतित पवन हर बिरद सदाए 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 एक तिल नहीं पन्ने काले मिठ बोलना सजन स्वामी मोरा मिठ बोलना जी सारे सजन स्वामी मोरा। हो समल थकी जी हो समल थकी जी ओ कदे ना बोले गौरा मिठ बोलना सजन स्वामी मोरा बोलना जी हर सजन स्वामी मोरा। गुरु रामदास जी गुरु रामदास जी धन बाबा दीप सिंह कट कट वासी सर्व निवासी कट कट वासी सर्व निवासी नेरे कट कट वासी सर्व निवासी
दास सदा शरणागत, नानक दास सदा शरणागत, नानक दास सदा शरणागत, नानक दास सदा शरणागत। हरे अमृत हरे अमृत हरे अमृत सजन मेरा मिठ बोलड़ा जी, हरे सजन स्वामी मिठ बोलड़ा जी, हरे सजन स्वामी मिठ बोलड़ा जी, हरे सजन स्वामी मोरा। रामदास जी, हरे धन गुरु रामदास जी, जी बाबा दीप सिंह जी, दीप सिंह मिठ बोलड़ा जी, हर सजन स्वामी सजन स्वामी मोरा। दीनन की प्रतिपाल करे, नित संति उबार गनी मन गारे, पश पशु नग नाग नरातप, सर्व समय सबको प्रतिपारे। पोखत है जल में थल में पल में कल के नहीं कर्म विचारे। दीन दयाल दयानिध दोखन देखत है, दोखन देखत है। दीन दयाल दीन दयाल, दीन दयाल दयानिध दोखन देखत है। ਕੀਤੇ ਗੁਨਾਹ ਵੇਖਦਾ ਹੈ ਪਰ ਝੋਲੀਆਂ ਭਰਨ ਲੱਗਿਆਂ ਪਿੱਛੇ ਨਹੀਂ ਹੁੰਦਾ। ਇਹੋ ਜਿਹਾ ਮਿੱਠ ਬੋਲੜਾ दोखन देखत है पर देत न हारे। मिठ बोलड़ा जी, हरे सज्जन स्वामी मोरा। सजन स्वामी मोरा। आपे कुदरत साज के आपे करे विचार, एक खोटे एक खरे आपे परखण खार। खरे खजाने पाइए खोटे सटिए बार बार, खोटे सच्ची करके सुटिए। खोटे सच्ची दर के सुटिए किसे आगे करे पुकार। सतगुर पिछे भज पवे, सतगुर पिछे भज पवे, सतगुर पिछे भज पवे, सतगुर पिछे भज पवे। ਜਿਵੇਂ ਮੈਂ ਪਹਿਲੇ ਕਿਹਾ ਪਿੱਛੇ ਭੱਜ ਪਵੇ। ਜਿਨ੍ਹਾਂ ਨੇ ਦੂਣਾ ਚਾਉਣਾ ਕਰਦੇ ਹੋ ਹੋਰ ਵਧਾ ਦਿਓ ਹੋਰ ਵਧਾ ਦਿਓ। जी सतगुर पिछे भज पवे, सतगुर पिछे भज पवे, सतगुर पिछे भज पवे। हाँ करनी सार सतगुर खोटे खरे करे, खरे करे। सतगुर खोटे खरे करे।
मिठ बोलना जी हर सजन स्वामी मोरा बोलड़ा जी हर सजन स्वामी मोरा मिठ बोलना जी हर सजन स्वामी मोरा बोलड़ा जी हर सजन स्वामी मोरा कोई निंदक होवे सतगुरु का देखो मिठ बोलड़े दा बिरद भावें कोई सतगुरां दी निंदिया भी कर लवे, एडा गुनाह कर लवे वड्डा, कोई निंदक होवे सतगुरु का फिर शरण गुर आवे ढह के आ जावे सही। भाई सत्ता जी, भाई बलवंड जी निंदिया कीती पर आ गए ना शरण। ਜਦੋਂ ਭਾਈ ਲੱਤਾ ਪਰਉਪਕਾਰੀ ਜੀ ਵਿਚੋਲੇ ਪੈ ਗਏ, ਲੱਤਿਆ ਬੜਾ ਵੱਡਾ ਗੁਨਾਹ ਕੀਤਾ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ। ਗੁਰੂ ਰਾਮਦਾਸ ਦੀ ਨਿੰਦਿਆ ਕਰ ਬੈਠੇ ਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਸਹਿਜੇ ਬਚਨ ਕਰ ਦਿੱਤਾ, ਕੋੜੀਓ ਫਿੱਟ ਜਾਓਗੇ ਤੁਹਾਨੂੰ ਕੋਈ ਮੂੰਹ ਨਹੀਂ ਲਾਏਗਾ। ਤੇ ਆ ਮਹਾਰਾਜ ਦਾ ਬਚਨ ਵਰਤ ਰਹੇ, ਸਾਡਾ ਸਾਰਾ ਸਰੀਰ ਕੋੜੀ ਹੋ ਗਿਆ, ਕੋਈ ਮੂੰਹ ਨਹੀਂ ਲਾਉਂਦਾ। ਜਿੱਧਰੋਂ ਵੀ ਲੰਘਦੇ ਆ ਲੋਕੀ ਪਿੱਠ ਕਰ ਲੈਂਦੇ, ਗੁਰੂ ਦੇ ਨਿੰਦਕ ਆ ਰਹੇ ਨੇ। ਉਹ ਭਾਈ ਲੱਦਿਆ ਹੁਣ ਅਕਲ ਆ ਗਈ ਹੈ, ਗੁਰੂ ਸਾਡੇ ਕਰਕੇ ਨਹੀਂ ਅਸੀਂ ਗੁਰੂ ਕਰਕੇ ਹਾਂ। ਆਖੋ ਵਾਹਿਗੁਰੂ ਜੀ। ਕਈ ਵਾਰੀ ਬੰਦੇ ਨੂੰ ਨਾ ਇਹ ਭੁਲੇਖਾ ਪੈ ਜਾਂਦਾ, ਮੈਂ ਗੁਰੂ ਘਰ 'ਚ ਸੇਵਾ ਦੇਣਾ ਤਾਂ ਸੇਵਾ ਚੱਲਦੀ ਹੈ। ਕਦੀ ਇਹ ਭੁਲੇਖਾ ਨਾ ਰੱਖਿਓ, ਅਸੀਂ ਗੁਰੂ ਕਰਕੇ ਹਾਂ, ਸਾਰੇ ਗੁਰੂ ਜੀ ਸਾਡੇ ਕਰਕੇ ਥੋੜੀ ਨੇ ਜੀ। ਉਹ ਤੇ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਜੋ ਮਰਜ਼ੀ ਕਰਵਾ ਸਕਦੇ ਨੇ। ਭਾਈ ਲੱਦਾ ਜੀ ਹੁਣ ਹੋਸ਼ ਆ ਗਈ ਹੈ, ਅਸੀਂ ਅੱਗੇ ਭੁੱਲ ਕਰ ਬੈਠੇ ਸਾਂ, ਅਸੀਂ ਸਮਝਦੇ ਸਾਂ ਕਿ ਗੁਰੂ ਜੀ ਸਾਡੇ ਕਰਕੇ ਨੇ, ਪਰ ਅੱਜ ਅੱਖ ਖੁੱਲ ਗਈ ਏ। ਜੇ ਗੁਰੂ ਦੀ ਨਜ਼ਰ ਉੱਠ ਜਾਵੇ ਸਾਡੀ ਕੌਡੀਆਂ ਜਿੰਨੀ ਮੁਕਤ ਨਹੀਂ ਪੈਣੀ। ਅੱਜ ਸਾਨੂੰ ਕੋਈ ਮੂੰਹ ਨਹੀਂ ਲਾਉਂਦਾ, ਕਰੋ ਕਿਰਪਾ ਸਾਡੇ ਵਿਚੋਲੇ ਬਣ ਜਾਓ। ਮਹਾਰਾਜ ਨੇ ਬਚਨ ਦਿੱਤਾ ਹੈ, ਜਿਹੜਾ ਸਿਫਾਰਿਸ਼ ਲਿਆਏਗਾ ਮੂੰਹ ਕਾਲਾ ਕਰਨਾ ਉਹਦਾ। ਖੋਤੇ ਤੇ ਭਾ ਕੇ ਜੁੱਤੀਆਂ ਦਾ ਗਲ ਦੇ ਵਿੱਚ ਹਾਰ ਪਵਾ ਕੇ ਸਾਰੇ ਨਗਰ ਦਾ ਚੱਕਰ ਲਵਾਉਣਾ। ਦੇਖੋ ਆ ਜੇ ਬ੍ਰਹਮ ਗਿਆਨੀ ਭਾਈ ਲੱਦਾ ਜੀ ਕਹਿਣ ਭਈ ਮੈਨੂੰ ਤੁਹਾਡੇ ਨਾਲ ਕੀ ਲੈਣਾ ਦੇਣਾ, ਪਰ ਆ ਜੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਆਪਣਾ ਮੂੰਹ ਆਪੇ ਕਾਲਾ ਕਰ ਲਿਆ। ਗਲ ਵਿੱਚ ਪਾਇਆ ਜੁੱਤੀਆਂ ਦਾ ਹਾਰ, ਖੋਤੇ ਤੇ ਬੈਠੇ ਸਾਰੇ ਨਗਰ ਦਾ ਚੱਕਰ ਲਾ ਰਹੇ, ਬੱਚੇ ਮਜ਼ਾਕ ਕਰਦੇ ਨੇ, ਲੋਕੀ ਹੱਸਦੇ ਨੇ ਮਗਰ ਮਗਰ, ਪਰ ਭਾਈ ਲੱਦਾ ਜੀ ਬੇਪਰਵਾਹੀ ਦੇ ਨਾਲ ਮਗਰ ਬੈਠੇ ਨੇ, ਖੋਤੇ ਦੇ ਉੱਤੇ ਬੈਠੇ ਨੇ। ਮਨ ਵਿੱਚ ਕੀ ਏ, ਬਸ ਇਹ ਪਾਪੀਆਂ ਦੇ ਗੁਨਾਹ ਬਖਸ਼ੇ ਜਾਣ, ਤੇ ਜੇ ਇਹਨਾਂ ਦੇ ਗੁਨਾਹ ਬਖਸ਼ਾਉਣ ਵਿੱਚ ਮੈਨੂੰ ਮੂੰਹ ਕਾਲਾ ਵੀ ਕਰਨਾ ਪੈ ਗਿਆ ਮੇਰਾ ਕੁਝ ਨਹੀਂ ਜਾਣਾ। ਹੁਣ ਜਦੋਂ ਸਾਰੇ ਨਗਰ ਦਾ ਲਾਇਆ ਚੱਕਰ ਆ ਗਏ ਮਹਾਰਾਜ ਜੀਆਂ ਦੇ ਕੋਲ, ਪਿਤਾ ਜੀ ਨੂੰ ਕੀਤੀ ਨਮਸਕਾਰ। ਮਹਾਰਾਜ ਕਹਿੰਦੇ ਲੱਦਾ ਜੀ ਕੀ ਹਾਲ ਬਣਾਇਆ? ਮਹਾਰਾਜ ਤੁਸੀਂ ਬਚਨ ਕੀਤਾ ਸੀ ਜਿਹੜਾ ਇਹਨਾਂ ਦੀ ਕੋਈ ਸਿਫਾਰਿਸ਼ ਲਿਆਵੇ ਉਹਦਾ ਇਹ ਹਾਲ ਕਰਨਾ, ਮੈਂ ਆਪਣਾ ਇਹ ਹਾਲ ਪਹਿਲਾਂ ਹੀ ਕਰਕੇ ਆਇਆ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ। ਤੇ ਮਹਾਰਾਜ ਜੀਆਂ ਨੇ ਉਸ ਵੇਲੇ ਬਚਨ ਕੀਤਾ, ਲੱਦਾ ਜੀ ਇਹਨਾਂ ਨੇ ਗੁਰੂ ਰਾਮਦਾਸ ਜੀ ਦੀ, ਗੁਰੂ ਨਾਨਕ ਦੀ ਨਿੰਦਿਆ ਕੀਤੀ, ਬਖਸ਼ਣ ਯੋਗ ਤੇ ਨਹੀਂ, ਪਰ ਤੁਸੀਂ ਵਿਚੋਲੇ ਬਣ ਕੇ ਆਏ। ਦੇਖੋ ਵਿਚੋਲਾ ਤਗੜਾ ਹੋਵੇ ਨਾ ਗੁਨਾਹ ਵੀ ਬਖਸ਼ਵਾ ਦਿੰਦਾ ਹੈ, ਤਾਂ ਹੀ ਕਰਕੇ ਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਉਹ ਵਿਚੋਲੇ ਪੈ ਜਾਂਦੇ ਨੇ, ਜਿਹੜੀ ਪਿਤਾ ਜੀ ਸਾਡੀ ਅਰਜ਼ੀ ਨਾ ਮੰਨਦੇ ਹੋਣ, ਜਦੋਂ ਮਹਾਂਪੁਰਖਾਂ ਦੇ ਰਾਹੀਂ ਕੋਈ ਬੇਨਤੀ ਕਰਦੇ ਆ ਨਾ, ਫਿਰ ਗੁਰੂ ਸਾਹਿਬ ਨੂੰ ਮੰਨਣੀ ਪੈ ਜਾਂਦੀ ਹੈ। ਤਾਂ ਸੰਗਤ ਜ਼ਰੂਰੀ ਹੁੰਦੀ ਨਾਮ ਜਪਣ ਦੀ। ਕੋਈ ਐਪਲੀਕੇਸ਼ਨ ਗੁਰੂ ਰਾਮਦਾਸ ਜੀ ਮਨਜ਼ੂਰ ਨਹੀਂ ਨਾ ਕਰਦੇ, ਬਾਬਾ ਦੀਪ ਸਿੰਘ ਜੀ ਨੂੰ ਵਿਚੋਲਾ ਪਾਲਿਆ ਕਰਦੇ, ਲਾ ਦਿਓ ਨਾ ਸਿਫਾਰਿਸ਼ ਮਹਾਂਪੁਰਖੋ, ਤੁਹਾਡਾ ਕੀ ਜਾਣਾ, ਤੁਸੀਂ ਸਾਡੀ ਸਿਫਾਰਿਸ਼ ਲਾਉਣੀ, ਸਾਡੇ ਕਾਰਜ ਰਾਸ ਹੋ ਜਾਣੇ। ਮਹਾਰਾਜ ਪਿਤਾ ਸਾਈਂ ਪਤਾ ਕੀ ਕਹਿੰਦੇ, ਕਹਿਣ ਲੱਗੇ ਲੱਦਾ ਜੀ ਇਹਨਾਂ ਨੇ ਗੁਨਾਹ ਬੜਾ ਵੱਡਾ ਕੀਤਾ, ਬਖਸ਼ਣ ਯੋਗ ਨਹੀਂ ਏ, ਬਖਸ਼ਣ ਵਾਲਾ ਕੰਮ ਨਹੀਂ ਕੀਤਾ, ਪਰ ਤੁਸੀਂ ਵਿਚੋਲੇ ਬਣ ਕੇ ਆਏ ਹੋ,
ਤੁਹਾਡੀ ਕਮਾਈ ਦਾ ਸਦਕਾ ਇਹ ਦੋਵਾਂ ਦੇ ਗੁਨਾਹ ਅਸੀਂ ਬਖਸ਼ੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਜੀ ਸਿੰਘ ਜੀ। ਬੜੇ ਖੁਸ਼ ਹੋਏ ਭਾਈ ਲੱਦਾ ਜੀ, ਪਰ ਹੱਥ ਜੋੜ ਅਜੇ ਵੀ ਖੜੋਤੇ ਨੇ। ਮਹਾਰਾਜ ਬੜਾ ਸ਼ੁਕਰਾਨਾ ਤੁਸੀਂ ਇਹਨਾਂ ਦੇ ਗੁਨਾਹ ਮਾਫ ਕਰ ਦਿੱਤੇ, ਪਰ ਇੱਕ ਬੇਨਤੀ ਆ, ਜਿਹੜਾ ਸਰੀਰ ਦੇ ਉੱਤੇ ਕੋੜ ਹੋਇਆ ਇਹ ਵੀ ਰਾਜੀ ਹੋ ਜੇ। ਤੇ ਸਾਹਿਬਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜੀ ਜ਼ੁਬਾਨ ਦੇ ਨਾਲ ਗੁਰੂ ਰਾਮਦਾਸ ਦੀ ਨਿੰਦਿਆ ਕੀਤੀ ਹੈ ਨਾ, ਉਸੇ ਰਸਨਾ ਦੇ ਨਾਲ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਕਰਨ। ਜਿਉਂ-ਜਿਉਂ ਵਡਿਆਈਆਂ ਕਰਨਗੇ ਤਿਉਂ-ਤਿਉਂ ਇਹਨਾਂ ਦੇ ਸਰੀਰ ਦਾ ਕੋੜ ਦੂਰ ਹੁੰਦਾ ਜਾਏਗਾ। ਸਤਿ ਸ੍ਰੀ ਅਕਾਲ। ਫਿਰ ਕੀਤੀਆਂ ਵਡਿਆਈਆਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਦੇਖੋ ਆ ਰਸਨਾ ਰਾਹੀਂ ਧੰਨ ਹੀ ਕਹਿਣਾ ਸ਼ੁਰੂ ਕਰਤਾ। ਧੰਨ ਭਾਈ ਸੱਤਾ ਜੀ ਨੇ, ਭਾਈ ਬਲਵੰਡ ਜੀ ਨੇ ਰਸਨਾ ਰਾਹੀਂ ਧੰਨ ਗੁਰੂ ਰਾਮਦਾਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਸਰੀਰ ਦਾ ਕੋੜ ਤੇ ਜਾ ਰਿਹਾ, ਉਹ ਮਨ ਤੋਂ ਵੀ ਕੋੜ ਲੱਥਦਾ ਹੀ ਜਾ ਰਿਹਾ, ਮਨ ਵੀ ਅਰੋਗ ਹੁੰਦਾ ਜਾ ਰਿਹਾ, ਅਰੋਗ। ਫਿਰ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤਾ। ਕੱਲੇ ਤੁਹਾਡੇ ਅਸੀਂ ਦੁੱਖ ਨਹੀਂ ਕੱਟੇ, ਕੱਲੇ ਤੁਹਾਡੇ ਕੋੜ ਨਹੀਂ, ਜਿਹੜਾ ਵੀ ਇਹ ਬਾਣੀ ਪ੍ਰੇਮ ਦੇ ਨਾਲ ਪੜੇਗਾ, ਗੁਰੂ ਰਾਮਦਾਸ ਨੂੰ ਧੰਨ ਕਹੇਗਾ, ਉਹਨਾਂ ਦੇ ਵੀ ਤਨ ਮਨ ਦੇ ਰੋਗ ਕੱਟੇ ਜਾਇਆ ਕਰਨਗੇ। ਉਹਨਾਂ ਦੇ ਵੀ ਤਨ ਮਨ ਦੇ ਰੋਗ ਦੂਰ ਹੋਇਆ ਕਰਨਗੇ, ਉਹਨਾਂ ਦਾ ਵੀ ਤਨ ਤੇ ਮਨ ਨਿਰੋਗ ਹੋਇਆ ਕਰੇਗਾ। ਦੇਖੋ ਏਡਾ ਮੱਤ ਦੇ ਉੱਤੇ ਪਰਦਾ ਪੈ ਜਾਵੇ, ਕੋਈ ਬਣ ਜਾਵੇ ਗੁਰੂ ਦਾ ਨਿੰਦਕ, ਤੇ ਸਾਹਿਬ ਕਹਿ ਰਹੇ, ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰ ਆਵੇ, ਪਿਛਲੇ ਗੁਣਾ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਦੇ ਵਿੱਚ ਰਲਾ ਦਿੰਦੇ ਨੇ ਸਤਿਗੁਰੂ। ਅੱਗੇ ਕਿੱਡੀ ਪਿਆਰੀ ਮਿਸਾਲ ਦਿੱਤੀ, ਕਹਿੰਦੇ ਜਿਵੇਂ ਮੀਂਹ ਪੈਂਦਾ ਨਾ, ਜਦੋਂ ਮੀਂਹ ਪਿਆ, ਨਾਲਿਆਂ ਦਾ ਟੋਭਿਆਂ ਦਾ ਜਿਹੜਾ ਪਾਣੀ ਹੈ ਨਾ, ਉਹ ਵਗਦਾ ਹੋਇਆ ਗੰਗਾ ਦੇ ਵਿੱਚ ਚਲਾ ਜਾਂਦਾ। ਕਈ ਵਾਰੀ ਜਿਹੜੀਆਂ ਗੰਦੀਆਂ ਨਦੀਆਂ ਨੇ ਨਾ, ਜਿਨ੍ਹਾਂ ਨੂੰ ਲੋਕ ਪਵਿੱਤਰ ਨਹੀਂ ਸਮਝਦੇ, ਗੰਦੇ ਨਾਲੇ ਨੇ ਜਿਹੜੇ, ਜਦੋਂ ਮੀਂਹ ਪਿਆ ਉਹਨਾਂ ਦਾ ਵੀ ਜਲ ਜਦੋਂ ਜਾ ਕੇ ਗੰਗਾ ਦੇ ਵਿੱਚ ਮਿਲ ਗਿਆ ਨਾ, ਤੇ ਉਹ ਗੰਗਾ ਦੇ ਨਾਲ ਰਲਣ ਦੇ ਕਰਕੇ ਜਿਹੜਾ ਅਪਵਿੱਤਰ ਪਾਣੀ, ਉਹਦੀ ਵੀ ਪੂਜਾ ਹੋਣੀ ਸ਼ੁਰੂ ਹੋ ਗਈ। ਆਖੋ ਵਾਹਿਗੁਰੂ ਜੀ। ਸਤਿਗੁਰੂ ਇਦਾਂ ਹੀ ਕਰਦੇ ਨੇ, ਜਦੋਂ ਕੋਈ ਨਿੰਦਿਆ ਕਰਦਾ, ਜਦੋਂ ਕੋਈ ਮਾੜੇ ਕਰਮ ਕਰਦਾ, ਪਰ ਆ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਢਹਿ ਪੈਂਦਾ, ਮਹਾਰਾਜ ਅੱਗੇ ਤੋਂ ਅੱਗਣ ਨਹੀਂ ਕਰਾਂਗੇ, ਅੱਗੇ ਤੋਂ ਨਹੀਂ, ਅੱਗੇ ਤੋਂ ਤੌਬਾ ਹੈ, ਕਿਰਪਾ ਦਾ ਖਾਤਾ ਖੋਲੋ, ਮਿਹਰ ਕਰੋ, ਤੇ ਸਤਿਗੁਰੂ ਬਖਸ਼ਿਸ਼ ਕਰਕੇ ਉਹਨਾਂ ਨੂੰ ਸੰਗਤ ਦੇ ਵਿੱਚ ਲਿਆ ਕੇ ਬਿਠਾ ਦਿੰਦੇ ਨੇ। ਜਿਵੇਂ ਬਾਕੀ ਸੰਗਤ ਜੁੜੀ ਹੋਈ ਜਪਦੀ, ਤੂੰ ਵੀ ਜਪਣਾ ਸ਼ੁਰੂ ਕਰ ਦੇ, ਤੂੰ ਵੀ ਨਾਮ ਜਪਣਾ ਸ਼ੁਰੂ ਕਰ ਦੇ, ਤੂੰ ਵੀ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦੇ। ਤੇ ਜਦੋਂ ਤੂੰ ਨਾਮ ਜਪੇਗਾ, ਜਿਉਂ-ਜਿਉਂ ਸੰਗਤ ਵਿੱਚ ਬਹਿ ਕੇ ਨਾਮ ਜਪੇਗਾ ਨਾ, ਤੇਰਾ ਮਨ ਵੀ ਤੇਰਾ ਤਨ ਵੀ ਪਵਿੱਤਰ ਹੋਈ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੇ। ਗੁਰੂ ਰਾਮਦਾਸ ਕਹਿ ਰਹੇ, ਤੇ ਅਗਲਾ ਬਚਨ ਮਹਾਰਾਜ ਨੇ ਕੀਤਾ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸਨਾ ਭੁੱਖ ਉਤਰੈ, ਹਰ ਸਾਂਤ ਤੜ ਆਵੇ। ਕਹਿੰਦੇ ਜਦੋਂ ਕੋਈ ਕਲਪਿਆ ਹੋਇਆ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਇਹ ਸਤਿਗੁਰਾਂ ਦਾ ਵੱਡਾ ਗੁਣ ਹੈ ਕਿ ਕਲਪੇ ਹੋਏ ਨੂੰ ਵੀ, ਜਿਹੜਾ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਫਸਿਆ ਪਿਆ ਹੈ, ਉਹਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ, ਤੇ ਉਹਦੀ ਇਹ ਤ੍ਰਿਸ਼ਨਾ ਦੀ ਭੁੱਖ ਦੂਰ ਕਰ ਦਿੰਦੇ ਨੇ। ਆਖੋ ਵਾਹਿਗੁਰੂ ਜੀ। ਉਹਦੇ ਕਲਪੇ ਹੋਏ ਮਨ ਨੂੰ ਠੰਡਕ ਦੇ ਦਿੰਦੇ ਨੇ, ਠੰਡਕ ਜੀ। ਆਜ ਮੇਰਾ ਮਿੱਠ ਬੋਲੜਾ ਦਾਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ, ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ। ਮੈਂ ਕਹਿੰਦਾ ਕਮਾਲ ਕਰਤੀ ਹੈ ਪੰਕਤੀ ਵਿੱਚ। ਕਹਿੰਦੇ ਇਹ ਅਚਰਜ ਲੀਲਾ ਸਤਿਗੁਰੂ ਦੀ।
ਗੁਰੂ ਰਾਮਦਾਸ ਜੀ ਕਿਹੜੀ ਅਸਚਰਜ ਦੀ ਲੀਲਾ? ਕਹਿੰਦੇ ਇਹ ਅਸਚਰਜ ਲੀਲਾ ਹੈ, ਅਸਚਰਜ ਤਮਾਸ਼ਾ ਹੈ ਸਤਿਗੁਰੂ ਦਾ। ਮਹਾਰਾਜ ਕਿਹੜਾ ਤਮਾਸ਼ਾ, ਕਿਹੜੀ ਲੀਲਾ? ਕਹਿੰਦੇ ਜਿਹੜਾ ਬੰਦਾ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰੂ ਨੂੰ ਸੀਸ ਨਵਾ ਦਿੰਦਾ ਹੈ ਨਾ, ਸ਼ਰਧਾ ਆਪਣੇ ਅੰਦਰ ਗੁਰੂ ਰਾਮਦਾਸ ਪ੍ਰਤੀ ਲੈ ਆਉਂਦਾ ਹੈ, ਕਹਿੰਦੇ ਜਿਹੜਾ ਗੁਰੂ ਰਾਮਦਾਸ ਨੂੰ ਪਿਆਰ ਕਰਨ ਲੱਗ ਪੈਂਦਾ ਨਾ, ਸਾਰੀ ਦੁਨੀਆ ਉਸ ਬੰਦੇ ਨੂੰ ਪਿਆਰ ਕਰਨ ਲੱਗ ਪੈਂਦੀ ਏ। ਕਹਿੰਦੇ ਜਿਹੜੇ ਗੁਰੂ ਰਾਮਦਾਸ ਦੇ ਉੱਤੇ ਸ਼ਰਧਾ ਬਣਾ ਲੈਂਦੇ ਨਾ, ਉਹ ਮਨੁੱਖ ਸਾਰਿਆਂ ਨੂੰ ਪਿਆਰੇ ਲੱਗਣ ਲੱਗ ਪੈਂਦੇ ਨੇ। ਸਾਰੀ ਦੁਨੀਆ ਕਹਿਣ ਲੱਗ ਪੈਂਦੀ ਹੈ ਗੁਰੂ ਰਾਮਦਾਸ ਦਾ ਨਾਮ ਲੈਂਦੇ ਬੜੇ ਪਿਆਰੇ ਨੇ। ਇਹਨਾਂ ਦੇ ਮੂੰਹ ਜਦੋਂ ਗੁਰੂ ਰਾਮਦਾਸ ਸੁਣਦੇ ਆ, ਬਾਬਾ ਦੀਪ ਸਿੰਘ ਸੁਣ ਬੜਾ ਹੀ ਅੱਛਾ ਲੱਗਦਾ, ਬੜੇ ਪਿਆਰੇ ਨੇ। ਗੱਲ ਕੀ ਹੈ? ਗੱਲ ਬਸ ਇਹੋ ਹੀ ਹੈ, ਇਹ ਸਤਿਗੁਰੂ ਦੀ ਵਡਿਆਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ। ਜੇ ਸਤਿਗੁਰੂ ਨੂੰ ਮੰਨੇ, ਜੇ ਸਤਿਗੁਰੂ ਨੂੰ ਮੰਨਦਾ ਹੈ ਨਾ, ਫਿਰ ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੈ। ਆਖੋ ਵਾਹਿਗੁਰੂ ਜੀ। ਜੇ ਸਤਿਗੁਰੂ ਨੂੰ ਮੰਨੇ ਫਿਰ ਸਾਰਿਆਂ ਨੂੰ ਉਹ ਚੰਗਾ ਲੱਗਦਾ ਹੈ, ਸੋ ਸਭਨਾ ਭਾਵੈ। ਹਰੇਕ ਦੇ ਮਨ ਨੂੰ ਉਹ ਪਿਆਰਾ ਲੱਗਣ ਲੱਗ ਪੈਂਦਾ। ਫਿਰ ਸਤਿਗੁਰੂ ਉਹਦੇ ਗੁਣ ਔਗਣ ਨਹੀਂ ਤੱਕਦੇ। ਆਹ ਮਿੱਠ ਬੋਲੜਾ ਦੱਸਦਾ ਹੈ, ਪੜਿਓ ਪਿਆਰ ਨਾਲ, ਕੋਈ ਰਸਨਾ ਮੰਝੀ ਨਾ ਰਹੇ। जी मिठ बोलड़ा जी हर सज्जन स्वामी मोरा। मिठ बोलड़ा जी हर सज्जन स्वामी मोरा। हो सम्मल थकी जी, हो सम्मल थकी जी, सज्जन स्वामी मोरा। सज्जन स्वामी मोरा। धन गुरु रामदास जी, धन गुरु रामदास जी, रामदास जी, धन गुरु रामदास जी। धन बाबा दीप सिंह जी, धन बाबा दीप सिंह जी। दीप सिंह गज के गज के दीप सिंह गुरु वाहिगुरु वाहिगुरु वाहिगुरु। ਤੁਹਾਡੀ ਆਵਾਜ਼ ਆਵੇ। वाहिगुरु 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 वाहिगुरु
ਮਿੱਠ ਬੋਲਿਆ ਹਰ ਸੱਚੇ ਸੁਆਮੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਮਾਪਤੀ ਦਾ ਵਕਤ ਨੇੜੇ ਆ ਰਿਹਾ ਹੈ। ਬਾ ਅਦਬ ਮੈਂ ਬੇਨਤੀ ਕਰਾਂਗਾ, ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਈਆਂ, ਮੈਂ ਵੇਖ ਰਿਹਾ ਅਲੀਗੜ੍ਹ ਤੋਂ ਵੀ, ਦਿੱਲੀ ਤੋਂ ਵੀ, ਜੰਮੂ ਤੋਂ ਵੀ, ਬੱਜੂ ਮਾਨ ਤੋਂ, ਅੰਮ੍ਰਿਤਸਰ ਸ਼ਹਿਰ ਤੋਂ, ਇਹ ਸਾਰੀਆਂ ਸੰਗਤਾਂ ਪੁਤਲੀ ਘਰ ਤੋਂ ਵੀ, ਨੇੜੇ ਦੇ ਇਲਾਕਿਆਂ 'ਚ ਜਿੱਥੋਂ ਵੀ ਤੁਸੀਂ ਪਹੁੰਚੇ ਹੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਭਰਨ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਸਾਰਾ ਇਹ ਆਨੰਦ ਮਾਣਿਆ, ਤੁਹਾਡੀਆਂ ਵੀ ਹਾਜ਼ਰੀਆਂ ਗੁਰੂ ਰਾਮਦਾਸ ਲਾਓ। ਬਾਕੀ ਜਦੋਂ ਵੀ ਆਓ, ਜਿੰਨੀ ਵਾਰੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਰਾਮ ਤੀਰਥ ਰੋਡ ਤੇ ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਾਪੂ ਜੀ ਦੀ ਮਿਹਰ ਨਾਲ ਚੱਲ ਰਿਹਾ। ਜਦੋਂ ਆਓ, ਅੰਮ੍ਰਿਤਸਰ ਰਾਮ ਤੀਰਥ ਮੰਦਿਰ ਤੋਂ 1 ਕਿਲੋਮੀਟਰ ਪਹਿਲਾਂ ਸੜਕ ਦੇ ਉੱਤੇ ਸਥਾਨ ਹੈ। ਇਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ, ਡਿਜੀਟਲ ਐਕਸਰੇ 113 ਰੁਪਏ, ਜਿਹੜੀ ਦਵਾਈ ਬਾਜ਼ਾਰੋਂ 100 ਦੀ ਇੱਥੇ 30 ਦੀ ਦਿੱਤੀ ਜਾਂਦੀ। ਮਨ ਦੀ ਬੜੀ ਰੀਝ ਹੈ, ਬੜੀ ਰੀਝ ਕਿ ਲੋੜਵੰਦ ਲਾਭ ਲੈਣ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਕਿਸੇ ਵੀ ਜਦੋਂ ਤੁਸੀਂ ਐਂਟਰੀ ਕੀਤੀ ਹੈ ਨਾ, ਜਿੰਨੇ ਪ੍ਰੇਮੀਆਂ ਨੇ ਗੇਟ ਤੋਂ ਲਾਸਟ ਤੱਕ ਚਲੇ ਜਾਣਾ, ਕਿਤੇ ਵੀ ਤੁਹਾਨੂੰ ਬਿਜ਼ਨਸ ਨਹੀਂ ਮਿਲੇਗਾ। ਬਸ ਇੱਕੋ ਮਨ ਦੀ ਰੀਝ, ਭਲਾ ਭਲਾ ਭਲਾ, ਦੂਜੀ ਨਹੀਂ ਕੋਈ। ਇੱਥੇ ਹੀ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ ਹੈ। ਮਨ ਦੀ ਬੜੀ ਰੀਝ ਹੈ ਇੱਥੇ ਪੜਨ ਵਾਲੇ ਵਿਦਿਆਰਥੀ ਗੁਰਮੁਖ ਜੱਜ ਬਣਨ, ਗੁਰਮੁਖ ਵਕੀਲ ਬਣਨ, ਗੁਰਮੁਖ ਪੁਲਿਸ ਵਾਲੇ ਬਣਨ, ਗੁਰਮੁਖ ਪਿਆਰਿਓ ਡਾਕਟਰ ਬਣਨ। ਤਾਂ ਆਨੰਦ ਆਏਗਾ। ਪਲੇ ਪੈਨ ਤੋਂ 10ਵੀਂ ਤੱਕ ਸਕੂਲ, ਦੋਵੇਂ ਪੜ੍ਹਾਈਆਂ ਕਰਾਈਆਂ ਜਾ ਰਹੀਆਂ, ਦੁਨਿਆਵੀ ਪੜ੍ਹਾਈ ਵੀ, ਅਧਿਆਤਮਿਕ ਪੜ੍ਹਾਈ ਵੀ। ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਦੀ, ਤਬਲੇ ਦੀ ਸਿਖਲਾਈ, ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਵੀ ਲੱਗਦੀਆਂ ਨੇ। ਨਾਲ ਪਿਤਾ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਅਸੀਂ ਜ਼ੋਰ ਪੂਰਾ ਲਾਉਂਦੇ ਹਾਂ ਮਹਾਰਾਜ ਜੀ ਦੀ ਮਿਹਰ ਨਾਲ। ਅੱਗੋਂ ਤੇ ਕਲਾਸ ਇੱਕੋ ਹੁੰਦੀ ਹੈ, ਉਸੇ ਕਲਾਸ ਵਿੱਚ ਪੜਨ ਵਾਲੇ ਫਸਟ ਵੀ ਆ ਰਹੇ, ਫੇਲ ਵੀ ਹੋ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਤੇ ਟੀਚਰ ਨੇ ਤੇ ਇੱਕੋ ਚੀਜ਼ ਪੜ੍ਹਾਈ ਹੈ, ਉਹ ਬੱਚੇ ਨੂੰ ਵੀ ਜਿਹੜਾ ਫਸਟ ਆ ਰਿਹਾ, ਜਿੰਨੇ ਸਿੱਖਿਆ ਕੁਝ ਨਹੀਂ, ਉਹਨੂੰ ਵੀ ਉਹੀ ਪੜ੍ਹਾਇਆ। ਇਹ ਤੇ ਫਿਰ ਆਪਣੀ ਜਿਹੜੀ ਕੈਪੇਬਿਲਿਟੀ ਦੇ ਉੱਤੇ ਨਿਰਭਰ ਕਰਦੀ ਹੈ ਗੱਲ। ਤੇ ਇਸੇ ਜਗ੍ਹਾ ਦੇ ਉੱਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ। ਰਾਮ ਤੀਰਥ ਰੋਡ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, 2000 ਤੋਂ ਵੱਧ ਪ੍ਰੇਮੀ ਲੰਗਰ ਛਕ ਰਹੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਵੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਇਹ ਸੇਵਾਵਾਂ ਜੇ ਚੱਲ ਰਹੀਆਂ ਨੇ, ਨਾਲ ਦਾ ਯੂਨਿਟ ਦੇ ਦਿੱਤਾ ਬਾਪੂ ਜੀ ਨੇ 15,500 ਗੱਜ ਜਗ੍ਹਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ, ਹਸਪਤਾਲ ਬਣਨਾ ਹੈ ਪੰਛੀਆਂ ਦੇ ਇਲਾਜ ਵਾਸਤੇ, ਸਰਾਂ ਬਣਨੀ ਔਰ ਗੁਰਦੁਆਰਾ ਸਾਹਿਬ। ਤੇ ਇਹ ਸੇਵਾਵਾਂ ਚੱਲ ਰਹੀਆਂ। ਤੀਜਾ ਯੂਨਿਟ ਦੇ ਦਿੱਤਾ ਹੈ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ, ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਤੀਸਰਾ ਯੂਨਿਟ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2 ਚੀਜ਼ਾਂ ਨੂੰ ਮੇਨ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਇਹ ਦੋਵੇਂ ਚੀਜ਼ਾਂ ਸਸਤੀਆਂ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਨਵੀਂ ਜਗ੍ਹਾ 2500 ਰੁਪਏ ਇੱਕ ਗਜ ਦੀ ਸੇਵਾ ਹੈ। 1-1, 2-2, 5-5 ਗਜ ਦੀ ਸੇਵਾ ਤੇ ਕਰਨੀ। ਬਾਕੀ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਜਿਵੇਂ ਮੈਂ ਕਿਹਾ ਨਾ, ਜਿਹੜਾ ਬੱਚਾ ਕਮਜ਼ੋਰ ਹੋਵੇ ਨਾ, ਉਹਦੇ ਵੱਲ ਸਾਰੇ ਧਿਆਨ ਦੇ ਲਿਆ ਕਰੋ। ਮੈਂ ਕਮਜ਼ੋਰ ਜਿਹਾ ਬੱਚਾ ਵਾਂ, ਹਰ ਪੱਖ ਤੋਂ ਅਸੀਂ ਕਮਜ਼ੋਰ ਹਾਂ, ਹਰ ਪੱਖ ਤੋਂ। ਤੇ ਹਰ ਪੱਖ ਪੂਰੇ ਕਰਨੇ ਨੇ ਸੰਗਤ ਨੇ ਆਪਣੇ ਖਾਤੇ ਚੋਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਰੇ ਫਿਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ ਮਹੀਨੇ ਦੀ। ਸਾਡਾ ਫੋਨ ਆਵੇ ਭਾਵੇਂ ਨਾ ਆਵੇ, ਸਾਰੇ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ। ਜੇ ਪੱਕੇ ਮਹੀਨਾਵਾਰੀ ਡੋਨਰ ਬਣਨਾ ਚਾਹੋ, ਉਹ ਵੀ ਨੰਬਰ ਆ ਰਿਹਾ। ਨਾਲ ਜਿਹੜੇ ਅਕਾਊਂਟ ਦੇ ਵਿੱਚ ਸੇਵਾ ਭੇਜਣੀ ਚਾਹੋ, ਅਕਾਊਂਟ ਡਿਟੇਲ ਵੀ ਆ ਰਹੀ ਹੈ। ਜਿਹੜੇ ਕਿਤਾਬ ਮੰਗਵਾਉਣਾ ਚਾਹੋ, ਉਹ ਵੀ ਨੰਬਰ ਆ ਰਹੇ ਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਔਰ ਮੇਰੀ ਸਿਨੇਮਰ ਬੇਨਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣੋ
ਔਰ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ ਨਾ, ਫਿਰ 113 ਯੂਨਿਟ ਕੀ 1013 ਵੀ ਹੋ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਇਹ ਤੇ ਬਸ ਤੁਹਾਡੇ ਹੀ ਸਪੋਰਟ ਨਾਲ ਸਾਰਾ ਕੁਝ ਚੱਲਣਾ ਹੈ। ਕੋਈ ਵੀ ਮਹਾਂਪੁਰਖ ਸੇਵਾ ਕਰਦੇ ਨੇ, ਕਿਤੇ ਵੀ ਸੇਵਾ ਚੱਲਦੀ ਹੈ, ਪਿੱਛੇ ਸੰਗਤ ਹੀ ਹੁੰਦੀ ਹੈ। ਸੰਗਤ ਹੀ ਸਭ ਕੁਝ ਕਰਦੀ ਹੈ। ਤੇ ਤੁਸੀਂ ਬਾਂਹ ਫੜ ਕੇ ਹੁਣ ਤੱਕ ਰੱਖੀ, ਅਗਾਂਹ ਵੀ ਬਾਂਹ ਫੜ ਕੇ ਰੱਖਿਓ। ਬਾਕੀ ਜਦੋਂ ਵੀ ਅੰਮ੍ਰਿਤਸਰ ਆਉਣਾ ਬਣੇ, ਤੁਹਾਡਾ ਲੰਗਰਾਂ ਵਾਸਤੇ ਰਸਦ ਦੀ ਸੇਵਾ ਜੋ ਤੁਹਾਡੇ ਅੰਦਰੋਂ ਬਾਜ ਆਵੇ ਉਹ ਵੀ ਕਰ ਸਕਦੇ ਹੋ। ਜੋ ਸਾਰੀ ਉਸਾਰੀ ਚੱਲ ਰਹੀ ਉਹਦੇ ਲਈ ਇੱਟਾਂ, ਸਰੀਆ, ਸੀਮਟ, ਕੁਝ ਵੀ ਤੁਸੀਂ ਸੇਵਾ ਭੇਜ ਸਕਦੇ ਹੋ ਮਹਾਰਾਜ ਜੀ ਦੀ ਬਖਸ਼ਿਸ਼ ਨਾਲ। ਤੇ ਨਾਲ ਮੈਂ ਬੇਨਤੀ ਕਰਦਾ ਜਾਵਾਂ, ਜਿਹੜਾ ਸਮਾਗਮ ਸਾਡਾ ਸਵੇਰੇ 10 ਤੋਂ 11 ਚੱਲਦਾ ਸੀ ਨਾ, ਹੁਣ ਉਹ ਰਾਤੀ 10 ਤੋਂ 11 ਚੱਲ ਰਿਹਾ ਹੈ। ਸਵੇਰੇ ਪਹਿਲੇ ਚੱਲਦਾ ਸੀ, ਹੁਣ ਤਾਂ ਰਾਤੀ ਹੋ ਗਿਆ ਹੇਮਕੁੰਟ ਸਾਹਿਬ ਦਾ ਸ਼ੁਰੂ ਹੋਣ ਕਰਕੇ। ਤੇ ਰਾਤੀ ਜ਼ਰੂਰ ਵੇਖਿਆ ਕਰੋ, ਦੁਪਹਿਰੀ 3 ਤੋਂ 4, ਰਾਤੀ 10 ਤੋਂ 11, ਇਹ 2 ਵਕਤ ਸੰਗਤ ਜ਼ਰੂਰ ਕਰਿਆ ਕਰੋ। ਇਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪ ਜੀਆਂ ਨੂੰ ਬੇਨਤੀ ਹੈ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਕਰੋ ਔਰ ਅਗਾਂਹ ਹੋਰਨਾਂ ਨੂੰ ਵੀ ਪ੍ਰੇਰਨਾ ਕਰੋ ਇਹ ਚੈਨਲ ਸਬਸਕ੍ਰਾਈਬ ਕਰਨ ਬਾਰੇ। ਬਾਕੀ ਦੂਰੋਂ ਨੇੜਿਓਂ ਜਿੱਥੋਂ ਚੱਲ ਕੇ ਆਏ, ਤੁਹਾਡਾ ਚੱਲਿਆ ਇੱਕ ਕਦਮ ਸਾਡੇ ਸਿਰ ਮਸਤਕ ਤੇ। ਬੁੱਧ ਤੇ ਵੀਰਵਾਰ ਹਫਤੇ 'ਚ 2 ਦਿਨ ਆਪਾਂ ਕੀਰਤਨ ਕਰਦੇ ਆਂ, 3 ਤੋਂ 4 ਆ ਜਾਇਆ ਕਰੋ ਜਰੂਰ, ਇਹ ਮੇਰੀ ਬੇਨਤੀ। ਇੱਕ ਮੈਂ ਭੁੱਲ ਗਿਆ ਜਿਹੜੀ ਜ਼ਰੂਰੀ ਅਨਾਉਂਸਮੈਂਟ, 11 ਤਰੀਕ ਨਾ ਭੁੱਲਿਓ, 11 ਜੂਨ ਰਹਿਣ ਸਭਾਈ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਏ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਸਥਾਨ ਤੇ ਸਾਰੀਆਂ ਸੰਗਤਾਂ ਨੇ 11 ਜੂਨ ਰਾਤੀ 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਭਾਈ ਸਮਾਗਮ ਵਿੱਚ ਹਾਜ਼ਰੀ ਭਰਨੀ। 8, 8:30 ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ 9:45 ਆਪਾਂ ਅਰਦਾਸ ਕਰਕੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। ਤੇ ਉਸ ਦਿਨ ਆਪਣੇ ਪੁੱਠੇ ਕਰਮਾਂ ਨੂੰ ਸਿੱਧਾ ਕਰਵਾ ਲੈਣਾ। ਝੋਲੀਆਂ ਭਰਮਾਉਣ ਦਾ ਵੇੜਾ ਸਾਰੀ ਰਾਤ। ਤੇ ਸਾਨੂੰ ਫੋਨ ਇਹ ਨਹੀਂ ਕਰਨੇ ਸਾਨੂੰ ਕਮਰਾ ਦਿਓ, ਸਾਨੂੰ ਇਦਾਂ ਕਰੋ, ਸਾਡੇ ਕੋਲ ਪ੍ਰਬੰਧ ਕਮਰਿਆਂ ਦਾ ਤਾਂ ਹੈ ਨਹੀਂ। ਬਸ ਤੁਸੀਂ ਆਉਣਾ ਆਪਣਾ ਲਾਹਾ ਲੈਣ ਵਾਸਤੇ, ਆਪਣਾ ਲਾਹਾ ਬਸ ਜੁੜਨਾ ਹੈ। ਕਿਸੇ ਨੇ ਆ ਕੇ ਸੌਣਾ ਨਹੀਂ, ਕਿਸੇ ਨੇ ਆ ਕੇ ਕੋਈ ਹੋਰ ਮੰਗ ਨਹੀਂ, ਬਸ ਜੁੜਨ ਵਾਸਤੇ। ਮੈਂ ਸੱਚ ਕਹਿ ਰਿਹਾ, ਪੂਰੀ ਰਾਤ ਲੇਖੇ ਲਾ ਦੇਣਾ। ਜੋ ਵੀ ਗੁਰੂ ਰਾਮਦਾਸ ਨੂੰ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹੋਗੇ, ਬਾਪੂ ਜੀ ਝੋਲੀਆਂ ਭਰਨਗੇ ਹੀ ਭਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਧੰਨ ਬਾਬਾ ਜੀ। ਬਸ ਮੰਗ ਜਾਇਜ਼ ਹੋਵੇ, ਅੰਦਰ ਲੋਭ ਨਾ ਹੋਵੇ, ਦੂਜੇ ਦਾ ਬੁਰਾ ਨਾ ਹੋਵੇ, ਗੁਰੂ ਰਾਮਦਾਸ ਕਿਰਪਾ ਕਰਨਗੇ। ਪਿਆਰ ਸਹਿ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ, 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ।
ਸਾਧ ਸੰਗਤ ਜੀ ਦਿਨੋ ਦਿਨ ਇਸ ਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਸਥਾਨ ਦੇ ਬਿਲਕੁਲ ਨਾਲ ਹੀ 15,000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸੇਵਿੰਗ ਅਕਾਊਂਟ ਨੰਬਰ 33980010414682 पंजाब नेशनल बैंक IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਿਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ।